व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि अमरीका की अदालत ने हदायत की है कि निखिल गुप्ता के उत्ते जून ਜਾਂ जुलाई ਵਿੱਚ ट्रायल शुरू किया जाएगा। और दूसरे पासे अदानी केस ਵਿੱਚ ਭਾਰਤ ਦੀ ਲਾ ਮਿਨਿਸਟਰੀ ने कहा है कि ਉਹਨਾਂ ਕੋਲ अदानी मामले ਵਿੱਚ US अदालत ਤੋਂ कोई चिट्ठी नहीं आई ਜਿਹੜਾ कि बिल्कुल झूठ है। सो इस बारे आप गलबात करन जा रहे हैं। सो ਅਸੀਂ ਚਾਹਾਂਗੇ कि ਤੁਸੀਂ इसी तरह बड़े रहना देखन सुन लिया लिखन ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? देखो दो केस जड़ा एक निखिल गुप्ता केस जड़ा मेन कल्परेट है ट्रांसनैशनल रिप्रैशन लई इंडियन रॉ दा जड़ा हायरलिंग जिसने अगों अमेरिकन कवर एजेंट्स जड़े जिन्होंने वो समझ रहा सी भी वो किलिंग गैंग हायर कर रहा और 1 लाख का सौदा करके उसकी जड़ी है एक किश्त 15 के 20 हज़ार डॉलर जिसकी लाइव पिक्चर्स उन्होंने मीडिया ਨੂੰ भी ਦਿੱਤੀਆਂ और वो केस ਜਿਹੜਾ और 1 साल ਦੇ एफर्ट तो बाद अमरीकन जस्टिस सिस्टम चैक रिपब्लिक तो एक्सट्राडाइट करके निखिल गुप्ते ਨੂੰ ਲਿਆਇਆ। ऑलरेडी ਉਹਦੀਆਂ 2-3 ਤਰੀਕਾਂ ਪੈ ਚੁੱਕੀਆਂ ਨੇ। ਉਹਦੇ 'ਚ ਕਿਤੇ ਇੱਕ ਡਰਾਮਾ ਵਕੀਲ ਨਹੀਂ ਹੈ ਜਾਂ ਕਿਤੇ ਦੂਜਾ ਕਿ ਜੀ ਹਿੰਦੀ ਟਰਾਂਸਲੇਟਰ ਔਰ ਇਹ ਉਹ ਉਸ ਦੇ ਥੱਲੇ उसने किया। पर ये जी लेटेस्ट खबर उन्होंने अदालत के हवाले 28 फरवरी की डेट लाइन के नाल है कि बई जोड़ा US कोर्ट ऑर्डर्स ट्रायल ऑफ इंडियन एजेंट निखिल गुप्ता टू बिगिन बाय जून जुलाई 2025। ये कोर्ट ने अज दोनों ही धिरां नूं दोनों एक तो निखिल गुप्ता की धिर है एक ज़ाहिर है कि स्टेट है उन्होंने जोड़ा जॉइंट लैटर दिता है। ਉਹਦੇ 'ਚ ਪਹਿਲਾ ਹੈ ਕਿ ਪ੍ਰਪੋਜ਼ਡ ਟਰਾਇਲ ਡੇਟ ਇਨ ਜੂਨ ਔਰ ਜੁਲਾਈ ਆਫ 2025 ਕਿਉਂਕਿ ਕੰਸੈਂਟ ਨਾਲ ਹੀ ਹੁੰਦਾ ਵੀ ਤੁਸੀਂ ਦੱਸੋ ਵੀ ਕੇਸ ਟਰਾਇਲ 'ਚ ਜਾਣਾ ਕਿਉਂਕਿ ਉਹਨੇ ਕੋਈ ਪਲੀ ਬਾਰਗੇਨ ਨਹੀਂ ਕੀਤੀ। ਸੋ ਉਹਨੇ ਕਿਹਾ ਜੀ ਵੀ ਸਟੇਟ ਨੂੰ ਦਿਓ ਵੀ ਕਦੋਂ ਜਾਣਾ। ਪ੍ਰਪੋਜ਼ ਸਕੈਜੂਅਲ ਫॉर ਪ੍ਰੀ ਟਰਾਇਲ ਸਬਮਿਸ਼ਨਸ ਐਜ਼ ਰਿਕੁਆਇਰਡ ਬਾਈ ਦਾ ਕੋਰਟਸ ਟਰਾਇਲ ਪ੍ਰੈਕਟਿਸਿਸ ਕਿ ਇਹ ਜਿਹੜਾ ਪ੍ਰਪੋਜ਼ਡ ਸਕੈਜੂਅਲ ਹੈ ਪ੍ਰੀ ਟਰਾਇਲ ਸਬਮਿਸ਼ਨਸ ਦਿੱਤੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਟਰਾਇਲ 'ਚ ਕੇਸ ਜਾਏਗਾ। And the anticipated length of trial, the parties shall submit this joint letter at least 7 days before the status conference scheduled in the matter on March 28, 2025। ਹੁਣ ਉਹਨਾਂ ਨੇ ਜਿਹੜੀ 28 ਮਾਰਚ ਦੀ ਜਿਹੜੀ ਹੈ ਸਟੇਟਸ ਕਾਨਫਰੰਸ ਰੱਖੀ ਹੈ ਔਰ ਉਹਨਾਂ ਨੇ ਦੋਨੋਂ ਧਿਰਾਂ ਨੂੰ ਕਿਹਾ ਕਿ ਵੀ ਇਹ ਜਿਹੜਾ 7 ਦਿਨ ਪਹਿਲਾਂ 28 ਮਾਰਚ ਤੋਂ ਯਾਨੀ ਕਿ 21 ਮਾਰਚ ਤੱਕ ਇਹ ਸਬਮਿਟ ਕਰੋ ਕਿ ਭਾਈ ਤੁਸੀਂ ਕਿੰਨੀ ਦੇਰ ਦਾ ਜਿਹੜਾ ਐਂਟੀਸਪੇਟਡ ਲੈਂਥ ਕੀ ਟਰਾਇਲ ਦੀ ਹੋਏਗੀ ਔਰ ਉਹਦੇ ਲਈ ਜਿਹੜੀਆਂ ਪ੍ਰੀ ਟਰਾਇਲ ਸਬਮਿਸ਼ਨਸ ਨੇ ਉਹ ਕੋਰਟ ਨੂੰ ਦਿਓ। ਸੋ ਇਸ ਤੋਂ ਇਹ ਲੱਗਦਾ ਹੈ ਕਿ ਵੀ ਇਹ ਜਿਹੜਾ ਇੱਕ ਪਾਰਟ ਚੱਲ ਰਿਹਾ ਸੀ ਕਿ ਵੀ ਸ਼ਾਇਦ ਟਰੰਪ ਐਡਮਿਨਿਸਟ੍ਰੇਸ਼ਨ ਦੇ ਆਉਣ ਨਾਲ ਜਿਹੜਾ ਟਰਾਇਲ ਇਸ ਦੇ ਉੱਤੇ ਫਰਕ ਪਏ ਐਟਲੀਸਟ अदालती सिस्टम उसे ही प्रोसैस चल रहा जी एक पॉजिटिव गल है। दूसरे पासे असी देखते हैं जोड़ा उन्होंने लिए गले की हड्डी बनया होया केस अडानी केस हालांकि उसके उत्ते सी कि जी राहत मिली है जां ईवन फाइनैशियल टाइम्स ने भी रिपोर्ट किया सी कि भी जोड़ा ये सारा पार्ट है उहदे च जे हुण $5 मिलियन ਜਿਹੜਾ ਉਹ US ਸਿਟੀਜ਼ਨ ਬਣਨ ਦੇ ਲਈ ਗ੍ਰੀਨ ਕਾਰਡ ਜਾਂ ਗੋਲਡ ਕਾਰਡ ਜਿਹਨੂੰ ਟਰੰਪ ਜਨਾਬ ਨੇ ਕਿਹਾ ਵੀ ਉਹਦੇ ਥੱਲੇ ਉਹਨਾਂ ਨੇ ਕਿਹਾ ਤਾਂ ਸਾਰੇ ਆਣਗੇ ਕੇਸ ਕੂਸ ਦਾ ਉਡਾ ਦੇਣਾ ਅਡਾਨੀ ਉਡੂਨੀ ਦਾ ਜਾਂ ਦੂਸਰਾ ਤੀਸਰਾ। ਲੇਕਿਨ ਉਸ ਮਾਮਲੇ 'ਚ ਵੀ ਅਸੀਂ ਪਿਛਲੇ ਦਿਨਾਂ 'ਚ ਡਿਸਕਸ ਕੀਤਾ ਸੀ ਕਿ 18 ਫਰਵਰੀ ਨੂੰ ਅਮਰੀਕਾ ਦੇ ਸਿਕਿਉਰਿਟੀ ਤੇ ਐਕਸਚੇਂਜ ਕਮਿਸ਼ਨ ਨੇ ਜਿਹੜਾ ਹੈ ਉਹ ਯੂਨਾਈਟਿਡ ਸਟੇਟ ਡਿਸਟ੍ਰਿਕਟ ਕੋਰਟ ਨੂੰ ਲਿਖਿਆ ਸੀ ਕਿ ਜੀ ਅਸੀਂ ਜਿਹੜਾ ਅਡਾਨੀ ਮਾਮਲੇ ਦੇ ਵਿੱਚ ਜਿਹੜਾ ਉਹਦੀ ਇੰਡੀਅਨ ਗਵਰਨਮੈਂਟ ਨੂੰ ਜਿਹੜਾ ਆਲਰੇਡੀ ਨੋਟਿਸ ਭੇਜ ਦਿੱਤਾ ਹੈ ਕਿ ਵੀ ਉਹ ਕੋਆਪਰੇਟ ਕਰਨ ਤਾਂ ਕਿ ਜਿਹੜਾ ਹੇਗ ਸਰਵਿਸ ਕਨਵੈਨਸ਼ਨ ਹੈ ਜਿਹਦੇ ਥੱਲੇ ਇਹ ਜਿਹੜੇ ਨੇ ਉਹ ਡਿਲੀਵਰ ਕੀਤਾ ਜਾਂਦਾ ਹੈ ਜਿਹੜਾ ਵਾਰੰਟ ਹੈ ਕਿਉਂਕਿ ਉਹਦੇ ਖਿਲਾਫ ਵਾਰੰਟ ਗ੍ਰਿਫਤਾਰੀ ਨੇ ਉਹ ਉਹਨੇ ਕਿਹਾ ਕਿ ਅਸੀਂ ਇਹ ਇੰਡੀਆ ਨੂੰ ਕਿਹਾ ਕਿ ਵੀ ਉਹ ਹੇਗ ਕਮਿਸ਼ਨ ਦੇ ਥੱਲੇ ਹੇਗ ਸਰਵਿਸ ਕਨਵੈਨਸ਼ਨ ਨੂੰ ਆਨਰ ਕਰਨ ਔਰ ਉਹਨਾਂ ਨੇ ਕਿਹਾ ਕਿ ਅਸੀਂ ਇਹ ਜਿਹੜਾ ਹੈ ਇਸ ਦੇ ਉੱਤੇ ਕਾਰਵਾਈ ਕਰ ਰਹੇ। ਹੁਣ ਇਸ ਦੇ ਉੱਤੇ ਭਾਰਤ ਕਿਵੇਂ ਬਿਲਕੁਲ ਨਾਨ ਕੋਆਪਰੇਸ਼ਨ ਦੇ ਮੋਡ 'ਚ ਹੈ ਉਸ ਦੇ ਵਿੱਚ ਅੱਜ ਉਹਨਾਂ ਦੀ ਲਾ ਮਿਨਿਸਟਰੀ ਦੀ ਸਟੇਟਮੈਂਟ ਹੈ ਇੰਡੀਆ ਦੀ no request for assistance from US on Adani matter। ਹੁਣ ਇਹ ਲੈਟਰ ਹੈ ਓਰੀਜਨਲ ਜਿਹੜਾ ਕਿ ਕੋਰਟ ਨੂੰ ਸਬਮਿਟ ਕੀਤਾ ਹੈ
ਇਹਨਾਂ ਦੇ ਉਸ ਜਿਹੜਾ ਸਿਕਿਉਰਿਟੀ ਏਜੰਸੀ ਨੇ ਜਿਹੜਾ ਸਿਕਿਉਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਨੇ ਕਿ ਜੀ ਅਸੀਂ ਆਲਰੇਡੀ ਇੰਡੀਅਨ ਗਵਰਨਮੈਂਟ ਨੂੰ ਇਹ ਰਿਕੁਐਸਟ ਕੀਤੀ ਹੈ ਕਿ ਇਸ ਨੂੰ ਜਿਹੜਾ ਵਾਰੰਟ ਨੂੰ ਐਗਜ਼ੀਕਿਊਟ ਕਰਾਉਣ 'ਚ ਜਿਹੜੀ ਹੇਗ ਕਨਵੈਨਸ਼ਨ ਹੈ ਉਸ ਨੂੰ ਆਨਰ ਕੀਤਾ ਜਾਏ। ਅੱਛਾ। ਔਰ ਇਹ ਹੁਣ ਇਸ ਨੇ ਵੀ ਜਿਹੜੀ ਖਬਰ ਵੀ ਦਿੱਤੀ ਹੈ ਦਾ ਹਿੰਦੂ ਦੀ ਮੇਨ ਹੈ, ਉਹਨਾਂ ਨੇ ਕਿਹਾ ਵਾਈਲ ਦਾ US ਸਿਕਿਉਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਇਨਫੋਰਮਡ ਅ ਨਿਊਯਾਰਕ ਜੱਜ that it had sought India's assistance in serving summons to Gautam Adani in a foreign bribery case, the Department of Legal Affairs denied receiving such a request। ਹੁਣ ਇਸ ਤੋਂ ਵੱਡਾ ਝੂਠ ਕੀ ਹੋ ਸਕਦਾ ਬਿਲਕੁਲ ਕਿ ਵੀ ਇੱਥੇ ਉਹ ਅਦਾਲਤ 'ਚ ਕਹਿ ਰਹੇ ਨੇ ਵੀ ਅਸੀਂ ਉਹਨਾਂ ਨੂੰ ਕਿਹਾ, ਉਹ ਕਹਿ ਰਹੇ ਨੇ ਜੀ ਸਾਨੂੰ ਜਿਹੜਾ ਕੋਈ ਨਹੀਂ, ਅਸੀਂ ਜਿਹੜਾ ਯੂਨੀਅਨ ਗਵਰਨਮੈਂਟ ਨੇ ਡਿਨਾਈ ਕੀਤਾ ਕਿ ਕੋਈ US ਸਿਕਿਉਰਿਟੀ ਐਕਸਚੇਂਜ ਕਮਿਸ਼ਨ 'ਚੋਂ ਕੋਈ ਰਿਕੁਐਸਟ ਆਈ ਹੈ ਗੌਤਮ ਅਡਾਨੀ ਦੇ ਮਾਮਲੇ 'ਚ। ਔਰ ਇਸ ਦੇ ਉੱਤੇ ਉਹਨਾਂ ਨੇ ਮਿਨਿਸਟਰੀ ਆਫ ਲਾ ਤੇ ਜਸਟਿਸ ਡਿਪਾਰਟਮੈਂਟ ਨੇ ਕਿਹਾ no such request has been received till date as of February 21। ਜੀ ਹੁਣ ਇਧਰ 21 ਫਰਵਰੀ ਹੈ, ਇਧਰ ਜਿਹੜੀ ਹੈ ਆਲਰੇਡੀ ਉਹ ਰਿਕੁਐਸਟ ਨਵੰਬਰ ਦੀ ਗਈ ਹੋਈ ਹੈ। ਔਰ ਇਸ ਦੇ ਉੱਤੇ ਹੁਣ ਜਿਹੜੇ ਇਸ ਵੀ ਹਵਾਲਾ ਹੈ ਕਿ ਵੀ ਜਿਹੜੇ 10 ਐਗਜ਼ੈਕਟਿਵ ਆਰਡਰ ਪਾਸ ਕੀਤੇ ਨੇ ਪ੍ਰੈਜ਼ੀਡੈਂਟ ਟਰੰਪ ਨੇ, ਉਹਨਾਂ ਦੇ ਵਿੱਚ ਐਨਫੋਰਸਮੈਂਟ ਆਫ ਫੋਰਨ ਕਰਪਟ ਪ੍ਰੈਕਟਿਸਿਸ ਐਕਟ 1977 ਉਸ ਨੂੰ ਪੌਜ਼ ਕੀਤਾ ਹੈ। ਪਰ ਆਲਰੇਡੀ ਕਿਉਂਕਿ ਅਡਾਨੀ ਔਰ ਦੂਸਰੇ ਉਹਦੇ 6 ਹੋਰ ਸਾਥੀ, ਉਹਦਾ ਭਤੀਜਾ ਵੀ ਸਾਗਰ ਅਡਾਨੀ ਇਹ ਚਾਰਜ ਹੋ ਚੁੱਕੇ ਨੇ, ਸੋ ਇਹਦੇ ਨਾਲ ਉਹਨੂੰ ਕੋਈ ਫਰਕ ਨਹੀਂ ਪੈਣਾ ਚਾਹੀਦਾ। ਪਰ ਇਸ ਸਾਰੇ 'ਚੋਂ ਕੀ ਨਿਕਲੇਗਾ ਇਹ ਤਾਂ ਬਾਅਦ ਦੀ ਗੱਲ ਹੈ, ਪਰ ਇਸ ਗੱਲ 'ਚੋਂ ਇੱਕ ਗੱਲ ਜ਼ਰੂਰ ਨਿਕਲਦੀ ਹੈ ਕਿ ਇੰਡੀਅਨ ਗਵਰਨਮੈਂਟ ਬਿਲਕੁਲ ਝੂਠ ਦਾ ਪੱਲਾ ਫੜ ਕੇ ਉਹਨਾਂ ਦੀ ਕੋਈ ਦਿਲਚਸਪੀ ਨਹੀਂ ਹੋਏਗੀ ਕਿ ਇਹ ਜਿਹੜੀ ਉਹਨਾਂ ਦੇ ਵਾਰੰਟ ਨੇ ਉਹਨਾਂ ਨੂੰ ਉਹ ਐਗਜ਼ੀਕਿਊਟ ਕਰਨ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਜਿਹੜੇ ਆਪਣੇ ਵਿਊਅਰਸ ਵਾਸਤੇ ਨਿਊ ਲਾਣ ਜਾ ਰਹੇ ਹਾਂ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਨਿਹੰਗ ਸਿੰਘ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੰਦਰਜੀਤ ਸਿੰਘ ਸੰਧੂ ਜੀ ਵੀ ਔਰ ਸੋਨਮਾਲ ਜੀ ਵੀ, ਪਰਮਿੰਦਰ ਜੀ ਵੀ, ਫਿਰ ਇਸੇ ਤਰ੍ਹਾਂ ਸਤਨਾਮ ਸਿੰਘ ਜੀ ਵੀ ਔਰ ਸੁਖਜੀਵਨ ਬੱਚੂ ਜੀ ਵੀ, ਅਮਰਜੀਤ ਰਾਏ ਜੀ, ਅਮਰਜੀਤ ਨਿੱਜਰ ਜੀ ਵੀ और फिर इसी तरह गुरदेव नानन जी भी और इसी तरह गुरमुख नन्नड़ जी भी और गुरमुख सिंह कला माजू कह दिया करो नो प्रॉब्लम। और इसी तरह गुरमुख सिंह गुरमुख जी भी और गुरप्रीत सिंह जी भी कहते अज दे समय विच धरती ते धर्म घटदा जांदा है, धन वधदा जांदा है, इसलिए कहा जांदा है कि पैसा पीर रन गुरु किधर कहन बंदा उधर तुरू। और इसी तरह रंजीत सिंह गुरप्रीत सिंह जी वर्तारा हमेशा ही पैसा ताकत और ये सारे ने इंसान दियां अखां नूं झुंधिआया है। हर समय दे विच ही 6-7 हज़ार साल दे इंसानी इतिहास च ये बराबर दी लड़ाई रही है। एक पासे इस धन दौलत सत्ता दे सामने झुकण वाले इसलिए विकण वाले ने और सच आख इंसाफ ਲਈ ਖਲੋਣ ਵਾਲੇ ਭਾਵੇਂ ਵਿਰਲੇ ਹੀ ਹੁੰਦੇ ਨੇ, और चैलेंज भी बराबर जारी रहता है। और रणजीत सिंह जी भी और बलजीत राज जी भी और इसी तरह नुपा सिंह जी कहते हैं कि जदों सन 1400 ਦੇ ਜ਼ਮਾਨੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਤੋਂ ਲੋਕ ਸਿੱਖਾਂ ਜਿਹੜੀਆਂ ਸਿੱਖਿਆ ਲੈਂਦੇ ਹੋਣਗੇ, ਬਹੁਤ ਖੂਬਸੂਰਤ ਮਾਹੌਲ ਹੋਵੇਗਾ। ਕਾਸ਼ ਉਸ ਜ਼ਮਾਨੇ ਵਿੱਚ ਪਹੁੰਚ ਸਕਦਾ ਹੋਵਾਂ ਤੇ ਗੁਰੂ ਦੇ ਕੋਲ ਬੈਠ ਸਕਦਾ। ਸੋ ਨੂਪਾ ਜੀ ਉਸ ਪੀਰੀਅਡ 'ਚ ਵੀ ਉਹ ਵੀ ਸਨ ਜਿਨ੍ਹਾਂ ਨੇ ਕੁਰਾਈਆ ਕਿਹਾ। ਬਿਲਕੁਲ। ਔਰ ਗੁਰੂ ਨਾਨਕ ਪਾਤਸ਼ਾਹ ਦਾ ਆਪਣਾ ਫਰਮਾਨ ਹੈ, ਕੋ ਕਹੇ ਭੂਤਨਾ ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਬੇਚਾਰਾ, ਪਿਆ ਦੀਵਾਨਾ ਸ਼ਾਹ ਕਾ ਨਾਨਕ ਬੌਰਾਨਾ, ਬੌਰਾ ਸ਼ਦਾਈ ਕਿਰਾਏ ਪਿਆ। ਸੋ ਇਹ ਉਹ ਜ਼ਮਾਨਾ ਹੋਏ, ਅੱਜ ਦਾ ਜ਼ਮਾਨਾ ਹੋਏ, ਅੱਜ ਵੀ ਜਿਹੜੇ ਸੱਚ ਹੱਕ ਇਨਸਾਫ ਦੇ ਰਸਤੇ ਤੇ ਤੁਰਨ ਵਾਲੇ ਨੇ ਉਹਨਾਂ ਨੂੰ ਪਛਾਣਨ ਵਾਲੀ ਅੱਖ ਬਹੁਤ ਥੋੜੀ ਹੁੰਦੀ ਹੈ। ਬਿਲਕੁਲ। ਔਰ ਸਾਡੇ ਲਈ ਤਾਂ ਗੁਰੂ ਪਾਤਸ਼ਾਹ ਜਾਂ ਜਿਨ੍ਹਾਂ ਨੇ ਵੀ ਸੱਚ ਹੱਕ ਇਨਸਾਫ ਦਾ ਪੈਗਾਮ ਦਿੱਤਾ ਹੈ, ਉਹਨਾਂ ਦੀਆਂ ਸਿੱਖਿਆਵਾਂ ਦੇ ਉੱਤੇ ਅਮਲ ਕਰਨਾ ਹੀ ਸਾਡੇ ਲਈ ਬਣਦਾ ਹੈ ਕਿ ਅਸੀਂ ਵੀ ਜਿਹੜੀ ਗੁਰੂ ਪਾਤਸ਼ਾਹ ਨੇ ਸਾਨੂੰ ਰਾਹ ਦਿੱਤਾ ਕਿ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ। ਤੁਸੀਂ ਇੱਕ ਮੈਸੇਜ ਮਿਸ ਕੀਤਾ, ਐਸ਼ ਐਲਏ ਜੀ ਦਾ ਐਸ਼ ਲਾ caste will continue to exist as essentially there are different communities within India. India does not have an identical community
ਐਸ਼ਲਾ ਜੀ ਦਾ ਕਾਸਟ ਨਾਲ ਕੀ ਤਾਂ ਕਾਸਟ ਤਾਂ ਇੱਕ ਉਹ ਸਿਸਟਮ ਹੈ ਜਿਹੜਾ ਇਨਸਾਨ ਨੂੰ ਇਨਸਾਨ ਤੋਂ ਅੱਡ ਕਰਦਾ, ਬਾਈ ਬਰਥ ਹੈ। ਅੱਡ ਗਰੁੱਪ ਕੋਈ ਕਿੱਤੇ ਦੇ ਆਧਾਰ ਤੇ ਕੋਈ ਦੂਜਾ ਹੋਣਾ। ਸੋ ਇਹ ਤਾਂ ਜਦੋਂ ਤੱਕ ਇਹ ਕਾਸਟ ਸਿਸਟਮ ਨਹੀਂ ਟੁੱਟਦਾ, ਦੁਨੀਆ ਦਾ ਜਿਹੜਾ ਵਰਸਟ ਕੇਸ ਹੈ ਰੇਸਿਜ਼ਮ ਦਾ, ਅੱਜ 1/5 1/6 ਹਿਊਮਨ ਕਾਈਂਡ ਅੱਜ ਵੀ ਇਸ ਦੇ ਵਿੱਚ ਜਕੜੀ ਹੋਈ ਹੈ। और पन्नू जी भी और अमरजीत सैनी जी भी, फिर इसी तरह अनुपा जी और इसी तरह कहते जूही चावला दे घर वाले दा भी बिजनेस खत्म करता सी युगांडा। हाँ जी, युगांडा विच। हाँ, बहुत सारे उदों सफर कीते ने। और एम कौर जी भी, फिर इसी तरह जसपाल सिंह कैले जी भी और इसी तरह ऐशला जी कहते द कास्ट सिस्टम अलाउड फॉर इंडियन civilization to build up without slavery. Each and every person is proud of their own caste, not ashamed. ਐਸ਼ਲਾ ਜੀ ਇਹਨੇ ਕੋਈ ਸਿਵਲਾਈਜੇਸ਼ਨ ਨੂੰ ਡਿਵੈਲਪ ਨਹੀਂ ਕੀਤਾ, ਰਾਦਰ ਬੇੜਾ ਗਰਕ ਕੀਤਾ। ਜੇ ਇੰਨੀ ਲੰਬੀ ਗੁਲਾਮੀ 1000 ਸਾਲ ਤੋਂ ਵੀ ਜ਼ਿਆਦਾ ਸਹੀ ਹੈ ਤਾਂ ਇਹਦੇ ਥੱਲੇ ਹੀ ਕਿ ਉਹਨਾਂ ਨੇ ਇਨਸਾਨ ਨੂੰ ਇਨਸਾਨ ਨਾਲੋਂ ਵੰਡ ਕੇ 4-5% ਬ੍ਰਾਹਮਣ ਉੱਪਰ ਆ ਕੇ ਬੈਠ ਗਏ ਤੇ ਬਾਕੀਆਂ ਨੂੰ ਸਾਰਿਆਂ ਨੂੰ ਉਹਨਾਂ ਨੇ ਸਬਜੂਗੇਟ ਕੀਤਾ। ਇਹ ਗੁਲਾਮੀ ਦਾ ਕਾਰਨ ਹੈ, ਕੋਈ ਉਹਨਾਂ ਦੀ ਸਿਵਲਾਈਜੇਸ਼ਨ ਦਾ ਬਚਾਅ ਨਹੀਂ ਹੈ। और फिर काचू बारे कहते हैं कि काचू comes from कश्मीरी पंडित community which is failed कौम। ਦੇਖੋ, ਇੱਕ ਪਾਸੇ ਤੁਸੀਂ ਜਸਟੀਫਾਈ ਕਰ ਰਹੇ ਹੋ ਜੀ ਕਾਸਟ ਸਿਸਟਮ ਨੇ ਸਿਵਲਾਈਜੇਸ਼ਨ ਨੂੰ ਬਚਾਤਾ ਹੈ। ਕਸ਼ਮੀਰੀ ਬ੍ਰਾਹਮਣ ਤਾਂ ਅੱਜ ਵੀ ਰੂਲ ਕਰਦੇ ਨੇ। ਅੱਜ ਉਹ ਇੰਦਰਾ ਗਾਂਧੀ ਦੇ ਨਹਿਰੂ ਖਾਨਦਾਨ ਤੋਂ ਲੈ ਕੇ ਭਾਵੇਂ ਉੱਥੇ ਆਪਣੀ ਵੈਲੀ 'ਚੋਂ ਨਹੀਂ ਰਹਿੰਦੇ, ਪਰ ਅੱਜ ਵੀ ਜਿਹੜੀਆਂ ਕੀ ਥਾਵਾਂ ਦੇ ਉੱਤੇ ਪਾਲਿਸੀ ਮੇਕਿੰਗ ਹੈ ਇਹਨਾਂ ਦੇ ਕੋਲ ਹੈ, ਕੋਈ ਫੀਲਡ ਕੌਮ ਨਹੀਂ ਹੈਗੀ ਹੈ। मनजीत सिंह मिठारू जी भी और इसी तरह लाडी सिंह जी, जगदीप सिंह जी, फिर ऑल अबाउट एंड सिखिज्म जी भी और राजनप्रीत सिंह जी भी, JSM जी भी और इसी तरह मोहम्मद अफजल जी भी और मनजीत सिंह मिठारू जी कहते हैं कि खालसा अकाल पुरख की फौज, सिख फॉर जस्टिस, राइजिंग स्ट्रॉन्ग स्टैंड that effective all the way as Indian economic strike push to down जी। और इसी तरह अवतार सिंह जी भी और कहते अजीत सिंह जी भी, गुरजीत सिंह जी भी, बिलाल एम जी सानू देख रहे ने ऑल द टाइम लाहौर तो और गुड मॉर्निंग कहते ने सारी टीम ਨੂੰ ਤੁਹਾਨੂੰ ਵੀ ਤੇ ਮੈਨੂੰ ਵੀ। और फिर इसी तरह धर्म सिंह जी ਲਾਹੌਰ 'ਚ ਜੇ ਠੰਡ ਹੈ ਅਸੀਂ ਤਾਂ ਕਿਹਾ ਵੀ ਆਈ ਬਸੰਤ ਪਹਾੜਾ ਉਡਾਨ ਤੋਂ ਨੇੜੇ ਨੇੜੇ ਹੋਣਾ ਚਾਹੀਦਾ। बिल्कुल, बहुत शुक्रिया बिलाल हाँ जी। धर्म सिंह जी भी, मनप्रीत सिंह ढिल्लों जी भी और शाबले जी भी और कुलदीप सिंह जी भी, फिर बलिहार सिंह टवाना जी और बलिहार सिंह कंग जी भी, गुरविंदर मान जी भी, जतिंदर सिंह जी भी, अवतार सिंह जी भी और इसी तरह जावेद बब्बर जी भी। अस्सलाम वालेकुम कहते हैं माशाल्लाह प्रोग्राम बहुत अच्छा है और कहते अच्छा फिर जी है नीला बाबा जी, GB सिंह जी, सब का बहुत बहुत शुक्रिया। सो इस तरह अपने व्यूज़ को लेने इजाज़त। मोहम्मद यूनस जी ने भी सलाम किया है। मोहम्मद यूनस जी बहुत बहुत शुक्रिया, ਤੁਹਾਡੇ रोज़े अच्छे बीत रहे होंगे, रमज़ान मुबारक। बिल्कुल। एक ਤੁਸੀਂ ਫਿਰ ਭਾਰਦਵਾਜ ਸਾਹਿਬ ਨੂੰ ਛੱਡ ਗਏ ਹੋ ਅੱਜ, ਉਹਨਾਂ ਨੇ ਫਿਰ ਨਾਰਾਜ਼ ਹੋ ਜਾਣਾ। ਓਕੇ, ਠੀਕ ਹੈ। ਉਹਨਾਂ ਨੇ ਤਾਂ ਅੱਜ ਬੜੀ ਪਿਆਰੀ ਫਤਿਹ ਵੀ ਔਰ ਗੋਡ ਬlesਸ ਯੂ ਵੀ ਨਾਲ ਸਾਨੂੰ ਕਿਹਾ। ਹਾਂਜੀ, ਕਰੋ ਖੁਸ਼ ਤੇ ਨਾਲ ਨਾਲ ਹੀ ਉਹਨਾਂ ਨੇ ਇਹ ਵੀ ਸਾਨੂੰ ਸਲਾਹ ਦਿੱਤੀ ਹੈ ਕਿ ਵੀ ਤੁਸੀਂ ਇਹ ਕੁੜਿੱਤਨ ਛੱਡੋ ਤੇ ਆਪਣਾ ਬੁਢਾਪਾ ਜਿਹੜਾ ਆ ਕੇ ਬਾਹਰ ਖਰਾਬ ਕਰਨ ਦੀ ਥਾਂ ਵਾਪਸ ਆਓ। ਅਸੀਂ ਜ਼ਰੂਰ ਆਵਾਂਗੇ ਭਾਰਦਵਾਜ ਜੀ, ਤੁਹਾਡੇ ਨਾਲ ਇਕਰਾਰਨਾਮਾ ਹੈ, ਪਰ ਲਾਲ ਕਿਲੇ ਤੇ ਕੇਸਰੀ ਝੰਡਾ, ਖਾਲਸਾਈ ਝੰਡਾ ਲਹਿਰਾਉਣ ਦੇ ਲਈ ਉਸ ਦੇ ਲਈ ਤੁਹਾਨੂੰ ਵੀ ਖੁੱਲਾ ਇਨਵੀਟੇਸ਼ਨ ਹੈ ਉਸ ਮੌਕੇ ਦੇ ਉੱਤੇ ਵੀ ਤੁਸੀਂ ਵੀ ਸਾਡੇ ਨਾਲ ਸ਼ਮੂਲੀਅਤ ਕਰਨਾ। ਖਾਲਿਸਤਾਨ ਜ਼ਿੰਦਾਬਾਦ। ਸੋਨ ਆਪਣੇ ਵੀਅਰਸ ਕੋਲ ਨੇ ਇਜਾਜ਼ਤ। ਵੀਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।